ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਦੇ ਸਰੋਤਿਆਂ ਦਾ ਦਿਲੀ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚ ਸੱਚ ਵਿੱਚ। ਰੋਜ਼ਾਨਾ ਦੀ ਤਰ੍ਹਾਂ ਤੁਹਾਡੇ ਤੇ ਸਾਡੇ ਹਰਮਨ ਪਿਆਰੇ ਡਾਕਟਰ ਅਮਰਜੀਤ ਸਿੰਘ ਜੀ ਮੇਰੇ ਨਾਲ ਬੈਠੇ ਹੋਏ ਨੇ। ਆਓ ਨਾ ਮਿਲ ਕੇ ਪ੍ਰੋਗਰਾਮ ਸ਼ੁਰੂ ਕਰਦੇ ਹਾਂ। ਜੀ ਡਾਕਟਰ ਸਾਹਿਬ, ਵੈਲਕਮ ਟੂ ਅਵਰ ਸ਼ੋ। ਥੈਂਕ ਯੂ ਸੋ ਮਚ। ਜੀ ਡਾਕਟਰ ਸਾਹਿਬ, ਅੱਜ 4 ਦਸੰਬਰ 2015 19 ਮੱਘਰ ਨਾਨਕਸ਼ਾਹੀ ਸੰਮਤ 547 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਦੇ ਸ਼ੁਰੂ ਵਿੱਚ ਅਸੀਂ ਕਿਹੜੀਆਂ ਅਹਿਮ ਘਟਨਾਵਾਂ ਨਾਲ ਆਪਣੇ ਵਿਊਅਰਸ ਨੂੰ ਜਾਣੂ ਕਰਵਾ ਰਹੇ ਹਾਂ? ਦੇਖੋ, ਸਭ ਤੋਂ ਪਹਿਲਾਂ ਤਾਂ ਮੈਂ ਮਾਫੀ ਚਾਹੁੰਦਾ ਹਾਂ ਕਿ ਕੱਲ 3 ਦਸੰਬਰ ਨੂੰ ਜਿਸ ਘਟਨਾ ਦਾ ਸਾਨੂੰ ਜ਼ਿਕਰ ਕਰਨਾ ਚਾਹੀਦਾ ਸੀ ਉਹ ਸਮਹਾਉ ਕਿਉਂਕਿ ਮੀਡੀਆ 'ਚੋਂ ਜਿਹੜੀ ਚੀਜ਼ ਗਾਇਬ ਹੁੰਦੀ ਹੈ ਔਰ ਕਿਸੇ ਹੋਰ ਰੈਕਡ 'ਚ ਨਹੀਂ ਹੁੰਦੀ, ਉਸ ਨੂੰ ਅਸੀਂ ਵੀ ਨਹੀਂ ਲੱਭ ਸਕਦੇ। ਲੇਕਿਨ ਜਿਵੇਂ ਅਸੀਂ ਜੂਨ 84 ਨਵੰਬਰ 84 ਦੇ 31 ਸਾਲ ਬਾਅਦ ਵੀ ਉਹਨਾਂ ਘਟਨਾਵਾਂ ਨੂੰ ਯਾਦ ਕਰਦੇ ਹਾਂ, ਘੱਲੂਘਾਰਾ 84 ਨੂੰ ਔਰ ਨਵੰਬਰ 84 'ਚ ਹਜ਼ਾਰਾਂ ਸਿੱਖਾਂ ਦੀ ਨਸਲਕੁਸ਼ੀ, ਦਿੱਲੀ ਔਰ ਭਾਰਤ ਭਰ ਦੇ ਸ਼ਹਿਰਾਂ 'ਚ ਇਨਸਾਫ ਨਾ ਮਿਲਣਾ, ਇਸੇ ਤਰ੍ਹਾਂ ਹੀ 3 ਦਸੰਬਰ 1984 ਨੂੰ ਜਿਸ ਨੂੰ ਕਿ ਕੱਲ੍ਹ 31 ਸਾਲ ਹੋ ਗਏ ਨੇ, ਇੱਕ ਬਹੁਤ ਵੱਡੀ ਟ੍ਰੈਜਡੀ ਮੱਧ ਪ੍ਰਦੇਸ਼ ਦੇ ਸ਼ਹਿਰ ਭੋਪਾਲ 'ਚ ਹੋਈ ਸੀ, ਜਦੋਂ ਕਿ ਯੂਨੀਅਨ ਕਾਰਬਾਈਡ ਦਾ ਜਿਹੜਾ ਉੱਥੇ ਉਹਨਾਂ ਨੇ ਇਨਸੈਕਟੀਸਾਈਡ ਬਣਾਉਣ ਵਾਲਾ ਪਲਾਂਟ ਸੀ ਉਹਦੇ 'ਚੋਂ ਗੈਸ ਲੀਕ ਹੋਈ, ਫਿਰ ਮਲਟੀਪਲ ਗੈਸਿਸ ਲੀਕ ਹੋਈਆਂ ਔਰ ਇੰਨੀ ਵੱਡੀ ਟ੍ਰੈਜਡੀ ਜਿਸ ਬਾਰੇ ਬਹੁਤ ਸਾਰੇ ਫੈਕਟਸ ਨੂੰ ਦਬਾ ਦਿੱਤਾ ਗਿਆ। ਪਰ ਈਵਨ ਬੜੇ ਕੰਜ਼ਰਵੇਟਿਵ ਅਕਾਊਂਟ ਦੇ ਮੁਤਾਬਕ ਵੀ ਕਿ 3000 ਬੰਦੇ ਉਸ ਗੈਸ ਲੀਕ ਦੇ ਵਿੱਚ ਮਾਰੇ ਗਏ ਸੀ, 20,000 ਤੋਂ ਜ਼ਿਆਦਾ ਫਿਰ ਆਉਣ ਵਾਲੇ ਮਹੀਨਿਆਂ ਸਾਲਾਂ 'ਚ ਬਹੁਤ ਖਤਰਨਾਕ ਬਿਮਾਰੀਆਂ ਦਾ ਸ਼ਿਕਾਰ ਹੋ ਕੇ ਮਾਰੇ ਗਏ ਜੀ। ਔਰ ਬੇਸ਼ੱਕ ਅੱਜ ਭੋਪਾਲ ਦੀ ਆਬਾਦੀ 5.5 ਲੱਖ ਹੈ ਔਰ ਉਸ ਵੇਲੇ 56 ਵਾਰਡ ਸਾਰੇ ਭੋਪਾਲ ਸ਼ਹਿਰ ਦੇ ਸੀ ਔਰ ਉਹਦੇ 'ਚੋਂ 40 ਵਾਰਡਾਂ ਦੇ ਵਿੱਚ ਇਸ ਜ਼ਹਿਰੀਲੀ ਗੈਸ ਦਾ ਅਸਰ ਹੋਇਆ ਸੀ। ਜਿਹੜਾ ਯੂਨੀਅਨ ਕਾਰਬਾਈਡ ਦਾ ਮਾਲਕ, ਕਿਉਂਕਿ ਅਮਰੀਕਨ ਕੰਪਨੀ ਸੀ, ਉਸ ਨੂੰ ਇੰਡੀਅਨ ਗਵਰਨਮੈਂਟ ਨੇ ਜਿਹੜਾ ਅਮਰੀਕਾ ਪਹੁੰਚਣ 'ਚ ਮਦਦ ਕੀਤੀ, ਕਦੇ ਵੀ ਉਸ ਦੇ ਖਿਲਾਫ ਕੋਈ ਕੇਸ ਦਰਜ ਨਹੀਂ ਹੋਇਆ। ਔਰ ਜਿਹੜੇ ਲੱਖਾਂ ਵਿਕਟਮ ਅੱਜ ਵੀ, ਕਿਉਂਕਿ ਜਦੋਂ ਕੋਈ ਵੀ ਇਸ ਕਿਸਮ ਦੀ ਜ਼ਹਿਰੀਲੀ ਗੈਸ ਦੀ ਗੱਲ ਹੁੰਦੀ ਹੈ ਅਸੀਂ ਹੀਰੋਸ਼ੀਮਾ ਨਾਗਾਸਾਕੀ ਨੂੰ ਯਾਦ ਕਰਦੇ ਹਾਂ ਕਿ ਉੱਥੇ ਕੀ ਹੋਇਆ ਜਦੋਂ ਅਮਰੀਕਾ ਨੇ ਐਟਮ ਬੰਬ ਸੁੱਟੇ ਜੀ। ਲੇਕਿਨ ਜੋ ਕੁਝ ਭੋਪਾਲ 'ਚ 31 ਸਾਲ ਪਹਿਲਾਂ ਹੋਇਆ, ਇਹਦੇ ਬਾਵਜੂਦ ਇਹਨਾਂ ਨੇ, ਇੰਡੀਅਨ ਗਵਰਨਮੈਂਟ ਨੇ, ਕਿਉਂਕਿ ਉਹਨਾਂ ਦੇ ਆਪਣੇ ਇੰਟਰਸਟ ਸੀ ਔਰ ਅੱਜ ਵੀ ਇੰਟਰਸਟ ਨੇ, ਇਹਨਾਂ ਨੇ ਬੜਾ ਹਸ਼ਪ ਜਿਹਾ ਕਰਕੇ 1999 ਦੇ ਵਿੱਚ ਜਿਹੜਾ ਇੱਕ ਐਗਰੀਮੈਂਟ ਕਰ ਲਿਆ ਆਊਟ ਆਫ ਦਾ ਕੋਰਟ, ਕਿਉਂਕਿ ਬਹੁਤ ਸਾਰੇ ਮੁਕੱਦਮੇ ਮਲਟੀਪਲ ਉਹਨਾਂ ਦੇ ਉੱਤੇ ਦਾਇਰ ਹੋਏ ਜੀ। ਉਹਦੇ ਮੁਤਾਬਕ ਯੂਨੀਅਨ ਕਾਰਬਾਈਡ ਨੇ 713 ਕਰੋੜ ਰੁਪਇਆ ਜਿਹੜਾ ਹੈ ਉਹ ਐਜ਼ ਏ ਕੰਪਨਸੇਸ਼ਨ ਦਿੱਤਾ ਔਰ ਉਹਦੇ ਚੋਂ ਇੱਕ ਵਿਕਟਮ ਨੂੰ ਜਾਂ ਇੱਕ ਪੀੜਤ ਨੂੰ 12,410 ਰੁਪਏ ਮਿਲੇ। ਹੁਣ ਇਹ ਤਾਂ ਮਰਿਆਂ ਦੀ ਗੱਲ ਹੋ ਗਈ ਜਾਂ ਦੂਜਾ, ਲੇਕਿਨ ਹੁਣ 12,000 ਰੁਪਏ 'ਚ ਜਿਹਨੂੰ ਉਸ ਗੈਸ ਦੇ ਨਾਲ ਲਾਈਫ ਲੌਂਗ ਕੈਂਸਰ ਹੋ ਗਿਆ ਹੈ ਜਾਂ ਬਾਡੀ ਡਿਫਾਰਮਿਟੀ ਹੈ ਜਾਂ ਅੱਗੋਂ ਜੰਮਣ ਵਾਲੇ ਬੱਚੇ ਜਿਹੜੇ ਨੇ ਉਹਨਾਂ ਦੇ ਵਿੱਚ ਜੈਨੇਟਿਕਲ ਡਿਫੈਕਟ ਨੇ, ਕਿਉਂਕਿ ਮਲਟੀਪਲ ਇਫੈਕਟ 20,000 ਬੰਦਾ ਸਬਸੀਕੁਐਂਟਲੀ ਮਰਿਆ ਔਰ ਇਹ ਵਿਚਾਰੇ, ਔਰ ਇਹਨਾਂ 'ਚ ਵੱਡੀ ਗਿਣਤੀ ਭੋਪਾਲ 'ਚ ਮਰਨ ਵਾਲਿਆਂ ਦੀ ਮੁਸਲਮਾਨਾਂ ਦੀ ਹੈ ਜੀ। ਔਰ ਜਦੋਂ ਅਸੀਂ ਜਸਟਿਸ ਦੀ, ਬੇਸ਼ੱਕ ਇਹਦਾ ਮਤਲਬ ਇਹ ਨਹੀਂ ਹੈ ਵੀ ਜਿਹੜੇ ਦੂਸਰੇ ਮਰੇ ਨੇ ਉਹਨਾਂ ਨਾਲ ਸਾਡੀ ਹਮਦਰਦੀ ਨਹੀਂ ਹੈ, ਪਰ ਅਸੀਂ ਜਦੋਂ ਦੇਖਦੇ ਹਾਂ ਕਿ ਭਾਰਤ ਦੇ ਵਿੱਚ ਕਿਵੇਂ ਡਿਸਕ੍ਰਿਮੀਨੇਸ਼ਨ ਹੈ, ਕੋਈ ਦਲਿਤ ਮਰ ਜਾਏ, ਈਸਾਈ ਨੂੰ ਮਾਰ ਦਿਓ, ਮੁਸਲਮਾਨ ਮਰ ਜਾਏ, ਜੋ ਸਿੱਖਾਂ ਦੇ ਨਾਲ ਹੋਇਆ, ਇਹਨਾਂ ਦੀ ਜ਼ਿੰਦਗੀ ਦੀ ਕੋਈ ਕੀਮਤ ਨਹੀਂ ਹੈ। ਇੱਕ ਗਾਂ ਮਰ ਜਾਏ ਤਾਂ ਫਿਰ ਜੋ ਕੁਝ ਹੁੰਦਾ ਹੈ ਉੱਥੇ ਰਾਈਟਿੰਗ ਕਿਵੇਂ ਕੀਤੀ ਜਾਂਦੀ ਹੈ, ਕਿਵੇਂ ਮਹੱਲਿਆਂ ਦੇ ਮਹੱਲੇ ਸਾਫ਼ ਕਰ ਦਿੱਤੇ ਜਾਂਦੇ ਨੇ। ਔਰ ਉਹ ਠੀਕ ਕਿਹਾ ਸ਼ਸ਼ੀ ਥਰੂਰ ਨੇ ਇੰਡੀਅਨ ਪਾਰਲੀਮੈਂਟ 'ਚ ਕਿ ਵੀ ਮੇਰੇ ਇੱਕ ਬੰਗਲਾਦੇਸ਼ੀ ਮੁਸਲਮਾਨ ਦੋਸਤ ਨੇ ਕਿਹਾ ਕਿ ਭਾਰਤ ਦੇ ਵਿੱਚ ਗਾਂ ਸੇਫ ਹੈ ਲੇਕਿਨ ਮੁਸਲਮਾਨ ਸੇਫ ਨਹੀਂ ਹੈ। ਔਰ ਅਸੀਂ ਸਮਝਦੇ ਹਾਂ ਕਿ ਇਹ ਜਿਹੜਾ ਪੀੜ ਹੈ ਭੋਪਾਲ ਦੇ ਲੋਕਾਂ ਦੀ, ਔਰ ਉਹ ਵਿਚਾਰੇ ਅੱਜ ਤੱਕ ਵੀ, ਜਿਵੇਂ ਅਸੀਂ 31 ਸਾਲ ਬਾਅਦ ਕਹਿੰਦੇ ਹਾਂ ਜੀ ਇੱਕ ਤੋਂ ਬਾਅਦ ਇੱਕ ਅਦਾਲਤ 'ਚ ਕੇਸ ਚੱਲਦਾ ਹੈ, ਸਾਨੂੰ ਜਸਟਿਸ ਨਹੀਂ ਮਿਲਿਆ। ਹੁਣ ਜਗਦੀਸ਼ ਟਾਈਟਲਰ ਦੇ ਮਾਮਲੇ 'ਚ CBI 2 ਵਾਰ ਉਹਨਾਂ ਨੇ ਕੋਰਟ ਨੂੰ ਕਿਹਾ ਜੀ ਅਸੀਂ ਕੇਸ ਇਹ ਫਾਈਲ ਬੰਦ ਕਰਨ ਲੱਗੇ ਹਾਂ, ਕੋਈ ਸਬੂਤ ਨਹੀਂ ਮਿਲ ਰਹੇ। ਹੁਣ ਕੱਲ ਵੀ ਸੀ ਕਿ ਜੀ ਉਹ ਕੋਰਟ ਨੇ ਕਿਹਾ ਨਹੀਂ ਫਲਾਣੇ ਨੂੰ ਇੰਟਰਵਿਊ ਕਰੋ, ਢਿਮਕੇ ਨੂੰ ਕਰੋ। ਜੇ 31 ਸਾਲਾਂ 'ਚ ਜਸਟਿਸ ਨਹੀਂ ਮਿਲਿਆ ਸਿੱਖਾਂ ਨੂੰ ਤੇ ਹੁਣ ਕਿਹੜਾ ਬਹੁਤੇ HKL ਭਗਤ ਵਰਗੇ ਮਰ ਗਏ, ਇਹ ਵੀ ਮਰ ਮੁਰ ਜਾਏਗਾ, ਫਿਰ ਫਾਈਲਾਂ ਬੰਦ ਹੋ ਜਾਣਗੀਆਂ। ਸੋ ਈਵਨ ਭੋਪਾਲ ਦੇ ਲੋਕ ਵੀ ਇਸ ਜਸਟਿਸ ਦੇ ਲਈ ਕਿ ਭਾਈ ਜਿਹੜੀ ਹਦਾਇਤਾਂ ਸੀ ਔਰ ਜਿਹੜਾ ਐਗਰੀਮੈਂਟ ਦਾ ਹਿੱਸਾ ਸੀ
ਕਿ ਜਿਹੜੇ ਲੋਕ ਵਿਕਟਮ ਨੇ, ਕਿਉਂਕਿ ਜਦੋਂ ਇਹ ਗੈਸਾਂ ਦਾ ਇਫੈਕਟ ਹੁੰਦਾ ਹੈ ਤਾਂ ਕਈ ਸਾਲ ਰਹਿੰਦਾ ਹੈ ਸਰੀਰ, ਜਿਹੜਾ ਬਿਮਾਰ ਹੈ ਵੀ ਉਹਨਾਂ ਦੇ ਮੈਡੀਕਲ ਬਿੱਲ ਜਿਹੜੇ ਨੇ ਉਹ ਪੇ ਕਰਨਗੇ। ਔਰ ਇਹ ਜਿਹੜੀ ਖਬਰ ਹੈ ਜਿਹੜੀ ਕਿ ਅੱਜ ਦੇਖਣ ਤੋਂ ਬਾਅਦ ਹੀ ਮੈਨੂੰ ਲੱਗਾ ਕਿ ਵੀ ਅਸੀਂ ਇੱਕ ਇੰਪੋਰਟੈਂਟ ਡੇ ਮਿਸ ਕੀਤਾ, ਉਹ ਇਹੀ ਹੈ ਕਿ ਵੀ 2 ਦਿਨ ਪਹਿਲਾਂ ਭੋਪਾਲ ਗੈਸ ਡਿਜ਼ਾਸਟਰ ਬਾਰੇ ਮੱਧ ਪ੍ਰਦੇਸ਼ ਹਾਈ ਕੋਰਟ ਦੇ ਵਿੱਚ ਉਹਨਾਂ ਨੇ ਯੂਨੀਅਨ ਗਵਰਨਮੈਂਟ ਨੂੰ ਤੇ ਮੱਧ ਪ੍ਰਦੇਸ਼ ਸਰਕਾਰ ਨੂੰ ਹਾਈ ਕੋਰਟ ਨੇ ਨੋਟਿਸ ਦਿੱਤਾ ਕਿ ਵੀ ਜਿਹੜੀ ਮੈਡੀਕਲ ਰਿਸਰਚ ਆਰਗੇਨਾਈਜੇਸ਼ਨਸ ਹੈ ਕਿ ਵੀ ਇਹ ਤੁਸੀਂ ਰਿਸਪੌਂਡ ਕਰੋ। ਔਰ ਉਹਨਾਂ ਨੇ ਕਿਹਾ ਕਿ ਦੇ ਵਰ ਗਿਲਟੀ ਆਫ ਕੰਟੈਂਪਟ ਆਫ ਕੋਰਟ ਐਂਡ ਪਰਜਰੀ lying to the court about providing health benefits and preparing records। ਹਰ ਵਿਕਟਮ ਨੂੰ ਤਾਂ 12,000 ਰੁਪਏ 'ਚ ਉਹਨਾਂ ਦੀ ਕੀਮਤ ਪਾ ਦਿੱਤੀ। ਜਿਹੜਾ ਦੂਸਰਾ ਹਿੱਸਾ ਸੀ ਕਿ ਉਹਨਾਂ ਦੀਆਂ ਮੈਡੀਕਲ ਨੀਡਸ ਦੀ ਫੁਲਫਿਲਮੈਂਟ ਹੋਏਗੀ, ਉਹ ਅੱਜ ਤੱਕ ਵੀ ਨਹੀਂ ਹੋ ਰਹੀ। ਉਹ ਵਿਚਾਰੇ ਪੱਲਿਓਂ ਖਰਚ ਕੇ ਕਈ 12,000 ਜਿਹੜੇ ਨੇ ਉਹ ਮੰਗ ਤੰਗ ਕੇ ਘਰ ਵੇਚ ਕੇ ਉਹਨਾਂ ਨੇ ਜਿਹੜੇ ਨੇ ਲਾ ਦਿੱਤੇ ਨੇ। ਔਰ ਇਹ ਗੱਲ ਜਿਹੜੀ ਹੈ ਉੱਥੇ ਦੀ ਉੱਥੇ ਹੀ ਹੈ, ਔਰ ਇਹ ਗੱਲ ਸ਼ੋਅ ਕਰਦੀ ਹੈ। ਔਰ ਮੈਂ ਅੱਜ ਹੀ ਦੇਖ ਰਿਹਾ ਸੀ ਇੱਕ ਬੜੀ ਫਾਇਰ ਬ੍ਰਾਂਡ ਜੀ ਜਰਨਲਿਸਟ ਹੈ ਬਰਖਾ ਦੱਤ, ਉਹਦੀ ਇੱਕ ਕਿਤਾਬ ਰਿਲੀਜ਼ ਹੋਣ ਵਾਲੀ ਹੈ ਸ਼ਾਇਦ ਇਸ ਹਫਤੇ 'ਚ, ਕਿ ਜਿਹਦੇ 'ਚ ਉਹਨੇ ਇਹ ਕਿਹਾ ਕਿ ਜੀ ਕਾਰਗਿਲ ਦੀ ਲੜਾਈ ਵੇਲੇ ਕਿਸ ਤਰ੍ਹਾਂ ਅਟਲ ਬਿਹਾਰੀ ਵਾਜਪਾਈ ਔਰ ਬਰਜੇਸ਼ ਮਿਸ਼ਰਾ ਜਿਹੜਾ ਉਹਦਾ ਸਿਕਿਉਰਿਟੀ ਐਡਵਾਈਜ਼ਰ ਸੀ, ਉਹਦੀ ਹੁਣੇ ਹੀ ਮੌਤ ਹੋਈ ਹੈ 2 ਮਹੀਨੇ ਪਹਿਲਾਂ, ਕਿ ਜੀ ਉਹਨਾਂ ਨੇ ਪਲਾਨ ਕਰ ਲਿਆ ਸੀ। ਉਹਨਾਂ ਨੇ ਕਲਿੰਟਨ ਨੂੰ ਕਿਹਾ ਕਿ ਜੀ ਜੇ ਪਾਕਿਸਤਾਨ ਕਾਰਗਿਲ ਤੋਂ ਨਾ ਹਟਿਆ ਤੇ ਅਸੀਂ ਨਿਊਕਲੀਅਰ ਆਪਸ਼ਨ ਵੀ ਇਸਤੇਮਾਲ ਕਰਾਂਗੇ। ਉਹਨੂੰ ਜਨੀਵਾ ਭੇਜਿਆ, ਫਿਰ ਕਲਿੰਟਨ ਵਾਪਸ ਆਇਆ, ਫਿਰ ਨਵਾਜ਼ ਸ਼ਰੀਫ ਦੇ ਉੱਤੇ ਪ੍ਰੈਸ਼ਰ ਬਣਿਆ ਔਰ ਪਾਕਿਸਤਾਨ ਨੇ ਉੱਥੋਂ ਆਪਣੀ ਫੌਜ ਵਾਪਸ ਕੱਢੀ। ਉਹਨਾਂ ਨੇ ਕਿਹਾ ਜੀ ਅਸੀਂ ਤਾਂ ਫੌਜ ਨੇ 6 ਦਿਨ ਦੀ ਲੜਾਈ ਦੀ ਤਿਆਰੀ ਕਰ ਲਈ ਸੀ, ਜਿਹਦੇ 'ਚ ਸਾਰੀਆਂ ਆਪਸ਼ਨਸ ਇਨਕਲੂਡਿੰਗ ਨਿਊਕਲੀਅਰ ਸੀ। ਔਰ ਮੈਂ ਜਦੋਂ ਇਸ ਸਟੋਰੀ ਨੂੰ ਦੇਖਿਆ ਔਰ ਮੈਂ ਕਿਹਾ ਕਿ ਬਈ ਅੱਜ 31 ਸਾਲ ਬਾਅਦ ਜੋ ਭੋਪਾਲ ਦੇ ਲੋਕ ਸਫਰ ਕਰ ਰਹੇ ਨੇ, ਜਿਵੇਂ ਹਜ਼ਾਰਾਂ ਮਰੇ, 20,000 ਸਬਸੀਕੁਐਂਟਲੀ ਮਰੇ, 3,000 ਮੌਕੇ ਤੇ ਮਰੇ, ਇਹ ਸਾਰੇ ਨਿਊਕਲੀਅਰ ਦੀ ਗੱਲ ਕਰਨ ਵਾਲਿਆਂ ਨੂੰ ਇੱਕ ਵਾਰੀ ਭੋਪਾਲ ਦਾ ਦੌਰਾ ਜ਼ਰੂਰ ਕਰਨਾ ਚਾਹੀਦਾ। ਉੱਥੇ ਜ਼ਰੂਰ ਜਾ ਕੇ ਦੇਖਣ ਕਿ ਇਸ ਲੈਵਲ ਦੀ ਈਵਨ ਇਨਸੈਕਟੀਸਾਈਡ ਪਲਾਂਟ ਦੀ ਗੈਸ ਜੇ ਡੇਂਜਰਸ ਹੈ, ਇਹ ਨਿਊਕਲੀਅਰ ਕੋਈ ਗੁੱਲੀ ਡੰਡਾ ਨਹੀਂ ਹੈ ਜਿਹਨੂੰ ਉੱਥੋਂ ਦੇ ਪੋਲੀਟੀਸ਼ੀਅਨਸ ਔਰ ਜਿਹੜੇ ਲੋਕ ਇਹ ਕਰਦੇ ਨੇ, ਇਹਨਾਂ ਨੂੰ ਇਹ ਸਮਝ ਨਹੀਂ ਆਉਂਦੀ ਹੈ ਕਿ ਇਹ ਕਿਵੇਂ ਆਪਣੀ ਸੱਭਿਅਤਾ, ਆਪਣੇ ਲੋਕਾਂ ਨੂੰ ਡਿਸਟਰੋਏ ਕਰਨ ਦੀ ਗੱਲ ਕਰਦੇ ਨੇ। ਜਿਹੜੇ ਇਸ਼ੂ ਨੇ ਸੱਭਿਅਕ ਸਮਾਜ ਦੇ ਵਿੱਚ ਤੁਸੀਂ ਟੇਬਲ ਤੇ ਬਹਿ ਕੇ ਹੱਲ ਕਰ ਦਿਓ। ਜੇ ਜੰਮੂ ਕਸ਼ਮੀਰ ਦਾ ਇਸ਼ੂ ਹੈ, ਰੈਜ਼ੋਲੂਸ਼ਨ ਨੇ ਸਿਕਿਉਰਿਟੀ ਕੌਂਸਲ ਦੇ, ਤੁਸੀਂ ਕਿੰਨੀ ਕੁ ਦੇਰ ਲੋਕਾਂ ਨੂੰ ਉਹਨਾਂ ਦੀ ਮਰਜ਼ੀ ਦੇ ਖਿਲਾਫ ਕਿਸੇ ਨਕਸ਼ੇ ਦੇ ਵਿੱਚ ਬੰਨ੍ਹ ਕੇ ਰੱਖ ਸਕਦੇ ਹੋ? ਨਹੀਂ ਰੱਖ ਸਕਦੇ। ਵੀ ਉਹਨਾਂ ਨੂੰ ਲੋਕਾਂ ਨੂੰ ਪੁੱਛੋ, ਪਲੇਬਿਸਾਈਡ ਕਰਾਓ, ਰਾਇਸ਼ੁਮਾਰੀ ਕਰਵਾਓ। ਪੰਜਾਬ 'ਚ ਨੇ ਸਿੱਖ ਜਿਹੜੇ ਨੇ 31 ਸਾਲ ਤੁਸੀਂ ਸਾਨੂੰ ਮਾਰਿਆ, ਕੁੱਟਿਆ, ਇੱਕ ਤੋਂ ਬਾਅਦ ਇੱਕ ਨਸਲਕੁਸ਼ੀ ਕੀਤੀ ਹੈ, 5 ਲੱਖ ਸਿੱਖ ਫੇਰ ਇਕੱਠਾ ਹੋ ਗਿਆ ਇਤਿਹਾਸਕ ਥਾਂ ਚੱਬੇ 'ਚ ਕਿ ਜੀ ਅਸੀਂ ਨਹੀਂ ਮੰਨਦੇ, ਅਸੀਂ ਆਪਣੀ ਜਿਹੜੀ ਹੈ ਆਜ਼ਾਦੀ ਲਈ ਤੁਰਦੇ। ਸੋ ਕਿੰਨੀ ਕੁ ਦੇਰ ਤੁਸੀਂ ਦਬਾ ਲੋਗੇ? ਅਲਟੀਮੇਟਲੀ ਹਿਸਟਰੀ ਦੱਸਦੀ ਹੈ ਕਿ ਬਈ ਚੈਚਨੀਆ ਕਈ ਸੈਂਚਰੀਜ਼ ਰਸ਼ੀਅਨਸ ਨੇ ਜਿਹੜਾ ਉਹਨਾਂ ਦੀ ਨਸਲਕੁਸ਼ੀ ਕੀਤੀ, ਉਹਨਾਂ ਦੀ ਪੂਰੀ ਇੱਕ ਜਨਰੇਸ਼ਨ ਨੂੰ ਚੈਚਨੀਆ 'ਚ ਚੁੱਕ ਕੇ ਸਾਈਬੇਰੀਆ 'ਚ ਲੈ ਗਏ, ਤੇ ਮਰ ਗਏ ਕਿੰਨੇ। ਫਿਰ ਜਿੰਨੇ ਬਚ ਗਏ ਸਟਾਲਿਨ ਦੇ ਵੇਲੇ ਵਾਪਸ ਆਏ, 5-7 ਸਾਲ ਬਾਅਦ ਫਿਰ ਖਲੋ ਗਏ, ਫਿਰ ਲੜ ਰਹੇ ਨੇ। ਤੁਸੀਂ ਇਸ ਤਰ੍ਹਾਂ ਲੋਕਾਂ ਦੀਆਂ ਐਸਪੀਰੇਸ਼ਨਸ ਨੂੰ ਨਹੀਂ ਕੁਚਲ ਸਕਦੇ। ਔਰ ਅਸੀਂ ਸਮਝਦੇ ਹਾਂ ਕਿ ਇਹ ਅਸੀਂ ਇਸ ਭੋਪਾਲ ਤਰਾਸਦੀ ਦਾ ਸ਼ਿਕਾਰ ਜਿੰਨੇ ਇੱਕ ਜਿਹੜੇ ਪੀੜਤ ਨੇ, ਜਿਹੜੇ ਚਲੇ ਗਏ ਦੁਨੀਆ ਤੋਂ, ਪਰ ਜਿਹੜੇ ਵਿਚਾਰੇ 31 ਸਾਲ ਤੋਂ ਸਰੀਰਕ ਬਿਮਾਰੀਆਂ ਨਾਲ ਵੀ ਜੂਝ ਰਹੇ ਨੇ, ਇਲਾਜ ਲਈ ਵੀ ਪੈਸੇ ਨਹੀਂ ਨੇ, ਅਸੀਂ ਉਹਨਾਂ ਦੇ ਲਈ ਹਮਦਰਦੀ ਦਾ ਹੀ 4 ਸ਼ਬਦ ਕਹਿ ਸਕਦੇ ਹਾਂ। ਔਰ ਇਹ ਗੱਲ ਅਸੀਂ ਯਾਦ ਕਰਵਾਉਣਾ ਚਾਹੁੰਦੇ ਹਾਂ ਕਿ ਕਿਸ ਕਦਰ ਇਹ ਸਿਸਟਮ ਜਿਹੜਾ ਆਪਣੇ ਆਪ ਨੂੰ ਲਾਰਜੈਸਟ ਡੈਮੋਕ੍ਰੇਸੀ ਔਨ ਦਿਸ ਪਲੈਨਟ ਕਹਿੰਦਾ, ਇਸ ਦੁਨੀਆ ਦੀ ਸਭ ਤੋਂ ਵੱਡੀ ਜਮਹੂਰੀਅਤ, ਕਿਸ ਕਿਸਮ ਦਾ ਫਾਸ਼ਿਸਟ ਸਿਸਟਮ ਹੈ। ਔਰ ਜਿਵੇਂ ਅਲਾਮਾ ਇਕਬਾਲ ਨੇ ਕਿਹਾ ਸੀ ਕਿ ਦਰਦੇ ਇਨਸਾਨੀ ਸੇ ਇਸ ਬਸਤੀ ਕਾ ਦਿਲ ਬੇਗਾਨਾ ਹੈ, ਕਿ ਇਹ ਉਹ ਮੁਲਕ ਹੈ, ਇਹ ਉਹ ਲੋਕ ਨੇ ਜਿਨ੍ਹਾਂ 'ਚ ਇਨਸਾਨੀਅਤ ਦਾ ਦਰਦ ਨਹੀਂ। ਉਹਨਾਂ ਦੇ ਲਈ ਇਨਸਾਨੀਅਤ ਜਿਹੜੀ ਹੈ ਬੇਗਾਨਗੀ ਹੈ। ਔਰ ਅਸੀਂ ਉਹਨਾਂ ਨੂੰ ਜਿਹੜੇ ਵਿਕਟਮਸ ਨੇ ਉਹਨਾਂ ਦੇ ਲਈ ਅਰਦਾਸ ਵੀ ਕਰਦੇ ਔਰ ਉਹਨਾਂ ਨਾਲ ਹਮਦਰਦੀ ਔਰ ਇਕਜੁੱਟਤਾ, ਸੋਲੀਡੈਰਿਟੀ ਦਾ ਇਜ਼ਹਾਰ ਕਰਦੇ। ਭਾਰਤ ਕਿਸ ਕਿਸਮ ਦਾ ਲੋਕਤੰਤਰ ਹੈ ਔਰ ਕੀ ਬਣ ਰਿਹਾ, ਇਹ ਖਬਰ ਬੇਸ਼ੱਕ 2-3 ਦਿਨ ਪੁਰਾਣੀ ਹੈ, ਪਰ ਇਸ ਦੇ ਉੱਤੇ ਨਾ ਆਪੋਜੀਸ਼ਨ ਨੇ ਕੋਈ ਰਿਐਕਟ ਕੀਤਾ, ਨਾ ਕਿਸੇ ਮੀਡੀਆ ਨੇ ਕੋਈ ਆਰਟੀਕਲ ਲਿਖੇ। ਅਮਰੀਕਾ 'ਚ ਇੱਦਾਂ ਦਾ ਫੈਸਲਾ ਲਿਆ ਹੁੰਦਾ ਤੇ ਲੋਕ ਸੜਕਾਂ 'ਤੇ ਆਏ ਹੁੰਦੇ। ਔਰ ਇਹ ਇੰਡੀਅਨ ਪਾਰਲੀਮੈਂਟ ਦੇ ਵਿੱਚ ਜਿਹੜਾ ਉਹਨਾਂ ਦਾ ਟੈਲੀਕਮਿਊਨੀਕੇਸ਼ਨ ਮਿਨਿਸਟਰ ਹੈ, ਦੂਰ ਸੰਚਾਰ ਮੰਤਰੀ ਰਵੀ ਸ਼ੰਕਰ ਪ੍ਰਸਾਦ, ਉਹਨੇ ਇੱਕ ਲਿਖਤੀ ਸਵਾਲ ਦੇ ਜਵਾਬ ਦੇ ਵਿੱਚ ਕਿਹਾ ਕਿ ਜੀ ਅਸੀਂ 400 ਕਰੋੜ ਰੁਪਏ ਦਾ ਸੈਂਟਰਲਾਈਜ਼ਡ ਮੋਨੀਟਰਿੰਗ ਸਿਸਟਮ ਲਾ ਰਹੇ
ਤਾਂ ਕਿ ਜਿੰਨੀਆਂ ਕਾਲਾਂ ਨੇ, ਫੋਨ ਕਾਲਾਂ ਜਿਹਨੂੰ ਵੀ ਆਉਂਦੀਆਂ ਨੇ, ਉਹਨਾਂ ਨੂੰ ਅਸੀਂ ਸਿੱਧਾ ਹੀ ਮੋਨੀਟਰ ਕਰ ਸਕੀਏ। ਉਹਨੇ ਕਿਹਾ ਜੀ ਬਿਫੋਰ ਅਸੀਂ ਮੋਨੀਟਰ ਕਰਦੇ ਹਾਂ, ਪਰ ਜਿਹੜੀਆਂ ਟੈਲੀਫੋਨ ਕੰਪਨੀਆਂ ਨੇ ਉਹਨਾਂ ਨੂੰ ਸਾਡੀਆਂ ਸਿਕਿਉਰਿਟੀ ਏਜੰਸੀਜ਼ ਨੂੰ ਇਨਫੋਰਮ ਕਰਨਾ ਪੈਂਦਾ ਹੈ, ਉਹਨਾਂ ਤੋਂ ਸਾਨੂੰ ਪਰਮਿਸ਼ਨ ਲੈਣੀ ਪੈਂਦੀ ਹੈ। ਪਰ ਹੁਣ ਅਸੀਂ ਇਹ ਸੈਂਟਰਲਾਈਜ਼ਡ ਮੋਨੀਟਰਿੰਗ ਸਿਸਟਮ ਜਿਹੜਾ 400 ਕਰੋੜ ਨਾਲ ਲਾ ਰਹੇ ਹਾਂ, ਇਹਦੇ ਨਾਲ ਅਸੀਂ ਕਿਸੇ ਵੀ ਫੋਨ ਕਾਲ ਨੂੰ ਜਿਹੜਾ ਡਾਇਰੈਕਟ ਉਹਦੇ ਤੱਕ ਐਕਸੈਸ ਕਰ ਸਕਦੇ ਹਾਂ। ਸੋ ਇਹਦਾ ਮਤਲਬ ਇਹ ਹੈ ਕਿ ਜਿਹੜੀ 1 ਬਿਲੀਅਨ 200 ਮਿਲੀਅਨ ਲੋਕ ਨੇ ਉਹਨਾਂ ਦਾ ਕੁਝ ਵੀ ਸੇਫ ਨਹੀਂ ਹੈ। ਉਹਨਾਂ ਦੀ ਹਰ ਕਨਵਰਸੇਸ਼ਨ ਸਿਕਿਉਰਿਟੀ ਏਜੰਸੀ ਸੁਣਦੀਆਂ ਨੇ। ਇੱਥੋਂ ਦੇ ਸਿਸਟਮ 'ਚ ਵੀ ਇਸ ਕਿਸਮ ਦਾ 9/11 ਤੋਂ ਬਾਅਦ ਹੋਇਆ, ਲੇਕਿਨ ਜਿਹੜੇ ਪ੍ਰਾਈਵੇਟ ਆਰਗੇਨਾਈਜੇਸ਼ਨਸ ਨੇ, NGOs ਨੇ ਚੈਲੰਜ ਕੀਤਾ, ਫਿਰ ਬਹੁਤ ਸਾਰੇ ਉਹਨਾਂ ਦੇ ਉੱਤੇ ਰੈਸਟ੍ਰਿਕਸ਼ਨਸ ਨੇ। ਇਵੇਂ ਨਹੀਂ ਹੈ ਕਿ ਹਰ ਸਿਟੀਜ਼ਨ ਦੇ ਉਹ ਜਿਹੜੀ ਹੈ ਹਰ ਚੀਜ਼ ਨੂੰ ਐਕਸੈਸ ਕਰਨ। ਸੋ ਅਸੀਂ ਸਮਝਦੇ ਹਾਂ ਕਿ ਇਹ ਡੈਮੋਕ੍ਰੇਸੀਜ਼ ਜਿਹੜੀਆਂ ਇਹੋ ਜਿਹਾ ਕੰਮ ਸ਼ਾਹ ਫਿਰਾਨ ਕਰਦਾ ਸੀ, ਇਸ ਕਰਕੇ ਉੱਥੇ ਚੇਂਜ ਹੋਈ। ਇਹੋ ਜਿਹੇ ਕੰਮ ਡਿਕਟੇਟਰਸ਼ਿਪਸ ਕਰਦੀਆਂ ਨੇ, ਜਿੱਥੇ ਤੁਹਾਨੂੰ ਆਪਣੀ ਗੱਲ ਜਿਹੜੀ ਤੁਹਾਡੀ ਗੱਲ ਏਜੰਸੀਆਂ ਸੁਣ ਰਹੀਆਂ ਹੁੰਦੀਆਂ। ਹੁਣ ਮਤਲਬ ਇਹ ਹੈ ਕਿ ਵੀ ਤੁਹਾਡੀ ਉੱਥੇ ਭਾਰਤ 'ਚ ਕੋਈ ਵੀ ਗੱਲ ਕੋਈ ਇੱਕ ਦੂਜੇ ਨਾਲ ਕਰ ਰਿਹਾ ਉਹ ਸੇਫ ਨਹੀਂ ਹੈ, ਕਿਉਂਕਿ ਉਹਨੂੰ ਦੂਸਰੇ ਐਂਡ ਦੇ ਉੱਤੇ ਕੋਈ ਨਾ ਕੋਈ ਸੁਣ ਰਿਹਾ, ਔਰ ਇਹਨੂੰ ਬਿਲਕੁਲ ਚੈਲੰਜ ਨਹੀਂ ਹੋਇਆ। ਜਦੋਂ ਉਹਨੇ ਜਵਾਬ ਦਿੱਤਾ, ਇੱਕ ਹੁੰਦਾ ਹੈ ਵੀ ਆਪੋਜੀਸ਼ਨ ਕਹਿੰਦੇ ਆ ਵੀ ਤੁਸੀਂ ਕਿਵੇਂ ਲੋਕਾਂ ਦੀ ਪ੍ਰਾਈਵੇਸੀ ਦੇ ਵਿੱਚ ਦਖਲ ਅੰਦਾਜ਼ੀ ਕਰ ਸਕਦੇ ਹੋ, ਪਰ ਇਹ ਮਹਾਨ ਭਾਰਤ ਹੈ ਜਿੱਥੇ ਸਭ ਕੁਝ ਚੱਲਦਾ। ਔਰ ਦੂਸਰੇ ਪਾਸੇ ਜਿਹੜੀਆਂ ਦੋ ਖਬਰਾਂ ਪਿਛਲੇ 2-3 ਦਿਨਾਂ ਦੇ ਵਿੱਚ ਔਰ ਅੱਜ ਵੀ ਚਰਚਾ ਦਾ ਵਿਸ਼ਾ ਨੇ, ਹੈਦਰਾਬਾਦ ਦੇ ਵਿੱਚ ਉਸਮਾਨੀਆ ਯੂਨੀਵਰਸਿਟੀ ਹੈ, ਬੜੀ ਪੁਰਾਣੀ, ਔਰ ਉਹਨਾਂ ਦੀ ਇੱਕ ਐਨੂਅਲ ਟ੍ਰੈਡੀਸ਼ਨ ਹੈ ਜਿੱਥੇ ਕਿ ਉਹ ਜਿਹੜੀ ਹੈ ਬੀਫ ਪਾਰਟੀ ਕਰਦੇ ਨੇ। ਬਹੁਤ ਸਾਰੇ ਉਸਮਾਨੀਆ ਯੂਨੀਵਰਸਿਟੀ 'ਚ ਜਿਹੜੇ ਪੜ੍ਹਨ ਵਾਲੇ ਸਟੂਡੈਂਟਸ ਨੇ ਉਹ ਦਲਿਤ ਭਾਈਚਾਰੇ ਨਾਲ ਵੀ ਸੰਬੰਧਿਤ ਨੇ, ਆਫ ਕੋਰਸ ਇਸਲਾਮ 'ਚ ਯਕੀਨ ਰੱਖਣ ਵਾਲੇ ਵੀ ਨੇ। ਹੁਣ ਉੱਥੇ ਉਹਨਾਂ ਨੇ ਇਸ ਕਿਸਮ ਦਾ ਜਿਹੜਾ ਬਣਾਇਆ, ਉਹ ਕਿਉਂਕਿ ਉਹਨਾਂ ਦੀ ਐਨੂਅਲ ਪਾਰਟ ਹੈ, ਔਰ ਈਵਨ BJP ਦੀ ਜਿਹੜੀ ਉੱਥੋਂ ਦੀ ਲੀਡਰਸ਼ਿਪ ਹੈ, ਉਹਨਾਂ ਦਾ ਮੇਨ BJP ਪ੍ਰੈਜ਼ੀਡੈਂਟ, ਉਹਨਾਂ ਨੇ ਵੀ ਕਿਹਾ ਜੀ ਇਹ ਅਸੀਂ ਉਹਨਾਂ ਨੂੰ ਨਹੀਂ ਰੋਕਣਾ ਚਾਹੁੰਦੇ ਜਾਂ ਨਹੀਂ ਰੋਕਾਂਗੇ, ਕਿਉਂਕਿ ਇਹ ਉਹਨਾਂ ਦੀ ਮਰਜ਼ੀ ਆ, ਉਹ ਕੀ ਕਰਦੇ ਨੇ। ਪਰ ਜਿਹੜਾ ਉਹਨਾਂ ਦਾ ਇੱਕ MLA ਹੈ ਰਾਜਾ ਸਿੰਘ BJP ਦਾ, ਉਹਨੇ ਸਿੱਧੀ ਧਮਕੀ ਦਿੱਤੀ ਹੈ। ਉਹਨੇ ਕਿਹਾ ਜੀ ਜੇ ਉੱਥੇ ਉਸਮਾਨੀਆ ਯੂਨੀਵਰਸਿਟੀ 'ਚ ਬੀਫ ਪਾਰਟੀ ਹੁੰਦੀ ਹੈ ਤੇ ਅਸੀਂ ਉਹਨੂੰ ਦਾਦਰੀ ਬਣਾ ਦੇਵਾਂਗੇ। ਹੁਣ ਦਾਦਰੀ ਉਹੀ ਘਟਨਾ ਹੈ ਜਿਹੜੀ UP ਦੇ ਵਿੱਚ ਭੀੜ ਨੇ ਮੰਦਰ 'ਚੋਂ ਜਿਹੜੀ ਅਨਾਉਂਸਮੈਂਟ ਹੋਈ, ਉਹਦੇ ਪਿੱਛੇ ਭੀੜ ਨੇ ਜਾ ਕੇ ਇੱਕ ਬਜ਼ੁਰਗ ਮੁਸਲਮਾਨ ਨੂੰ ਕੁੱਟ ਕੇ ਮਾਰ ਦਿੱਤਾ ਹੈ ਕਿ ਜਿਹਦੇ ਰੈਫਰੀਜਰੇਟਰ 'ਚ ਬੀਫ ਰੱਖਿਆ ਹੋਇਆ ਹੈ। ਹਾਲਾਂ ਬਾਅਦ ਟੈਸਟ ਤੋਂ ਨਿਕਲਿਆ ਕਿ ਉਹ ਬੱਕਰੇ ਦਾ ਮਾਸ ਸੀ। ਲੇਕਿਨ ਇਸ ਕਿਸਮ ਦੀ, ਔਰ ਆਂਧਰਾ ਪ੍ਰਦੇਸ਼ ਸਾਊਥ ਦੀ ਸਟੇਟ ਹੈ, ਔਰ ਇਹੀ ਨਿਜ਼ਾਮ ਹੈਦਰਾਬਾਦ ਦੇ ਥੱਲੇ ਰਿਆਸਤ ਸੀ, ਜਿਹਨੂੰ ਜਦੋਂ ਕਿ ਕਾਇਦੇ ਆਜ਼ਮ ਮੁਹੰਮਦ ਅਲੀ ਜਿਨ੍ਹਾਂ ਦੀ ਮੌਤ ਹੋਈ, ਉਸ ਤੋਂ ਅਗਲੇ ਦਿਨ ਪਟੇਲ ਨੇ ਉੱਥੇ ਫੌਜ ਭੇਜ ਕੇ ਹੈਦਰਾਬਾਦ ਦੇ ਉੱਤੇ ਕਬਜ਼ਾ ਕੀਤਾ। ਹੈਦਰਾਬਾਦ ਬਹੁਤ ਵੱਡੀ ਰਿਆਸਤ ਸੀ ਨਿਜ਼ਾਮ ਹੈਦਰਾਬਾਦ ਦੀ, 90,000 ਸਕੁਅਰ ਕਿਲੋਮੀਟਰ ਤੋਂ ਜ਼ਿਆਦਾ ਉਹਨਾਂ ਦੀ ਟੈਰੀਟਰੀ ਸੀ। ਸੋ ਉਹਨਾਂ 'ਚ ਆਪਣੀਆਂ ਪਰੰਪਰਾਵਾਂ ਚਲੀਆਂ ਆਉਂਦੀਆਂ ਨੇ, ਔਰ ਈਵਨ ਸਰਕਾਰ ਵੀ ਉਹਦੇ 'ਚ ਇੰਟਰਵੀਨ ਨਹੀਂ ਕਰਦੀ। ਉੱਥੇ ਸ਼ਾਇਦ ਆਂਧਰਾ ਪ੍ਰਦੇਸ਼ ਵੈਸੇ ਵੀ ਕਾਂਗਰਸ ਦੀ ਸਰਕਾਰ ਹੈ, ਪਰ ਹੁਣ ਇਹ ਧਮਕੀ ਪਹਿਲਾਂ ਤਾਂ ਇਹਨਾਂ ਨੇ ਜਿਹੜੀ ਇਹਨਾਂ ਦੀ ਲੋਕਲ ਯੂਨਿਟ ਹੈ, ਇਹਨਾਂ ਨੇ ਕਿਹਾ ਜੀ ਜੇ ਉੱਥੇ ਬੀਫ ਪਾਰਟੀ ਹੋਏਗੀ ਅਸੀਂ ਪੋਰਕ ਪਾਰਟੀ ਕਰਾਂਗੇ, ਸੂਰ ਦਾ ਮਾਸ ਦਾ ਕਰਾਂਗੇ। ਔਰ ਇਹਨੂੰ ਲੈ ਕੇ ਜਿਹੜੀ ਹੈ ਕਾਫੀ ਉੱਥੇ ਟੈਨਸ਼ਨ ਬਿਲਟ ਹੋਈ ਹੈ। ਪਰ ਹੁਣ ਇਹ ਖਬਰਾਂ ਤਾਂ ਮੀਡੀਆ 'ਚ ਨੇ ਕਿ ਵੀ ਇਹ ਬੀਫ ਪਾਰਟੀ, ਉਹਨਾਂ ਨੇ ਕਿਹਾ, ਪੋਰਕ ਨੇ ਕਿਹਾ ਜੀ ਅਸੀਂ ਦਾਦਰੀ ਬਣਾ ਦੇਵਾਂਗੇ। ਪਰ ਇਸ ਸਾਰੇ ਦੇ ਪਿੱਛੇ ਚੱਲ ਕੀ ਰਿਹਾ, ਇਸ ਡਿਬੇਟ ਨੂੰ ਜੇ ਪਾਸੇ ਰੱਖ ਦਈਏ, ਜਿਹੜੀ ਖਬਰ ਨੂੰ ਸਿਰਫ ਇੱਕ ਅੱਧੇ ਮੀਡੀਆ ਨੇ ਦਿੱਤਾ, ਬਾਕੀ ਨੇ ਗਾਇਬ ਕਰ ਦਿੱਤਾ, ਕਿ ਉਸੇ ਆਂਧਰਾ ਪ੍ਰਦੇਸ਼ ਦੇ ਕਰਨੂਲ ਡਿਸਟ੍ਰਿਕਟ ਦੇ ਵਿੱਚ ਪੁਲਿਸ ਨੇ ਅਚਾਨਕ ਇੱਕ ਐਸਾ ਟਰੱਕ ਫੜਿਆ, ਜਿਹੜੇ ਟਰੱਕ ਦੇ ਵਿੱਚ 2 ਉਹ ਬੰਦੇ ਜਿਨ੍ਹਾਂ ਦਾ ਸੰਬੰਧ RSS ਨਾਲ ਸੀ, ਉਹ ਉਹਦੇ ਵਿੱਚ ਬੈਠੇ ਸੀ। ਔਰ ਉਸ ਟਰੱਕ ਦੇ ਵਿੱਚ 2680 ਡੈਟੋਨੇਟਰਸ, 1200 ਜੈਲੇਟਿਨ ਸਟਿਕਸ, 180 ਬੂਸਟਰਸ ਤੇ 1200 ਮੀਟਰ ਫਿਊਜ਼ ਵਾਇਰ ਤੇ 1.5 ਟਨ ਐਮੋਨੀਅਮ ਨਾਈਟ੍ਰੇਟ। ਹੁਣ ਇੰਨਾ ਜਿਹੜਾ ਐਮੂਨੀਸ਼ਨ ਹੈ ਉਸ ਟਰੱਕ ਦੇ ਵਿੱਚ ਆਂਧਰਾ ਪ੍ਰਦੇਸ਼ 'ਚ RSS ਦੇ 2 ਬੰਦੇ ਜਿਨ੍ਹਾਂ ਦੇ ਨਾਂ ਵੀ ਆਏ ਨੇ, ਔਰ ਇਹ ਆਂਧਰਾ ਪ੍ਰਦੇਸ਼ ਦਾ ਕਰਨੂਲ ਡਿਸਟ੍ਰਿਕਟ ਦਾ ਹੈ। ਔਰ ਇਹ ਜਿਹੜੇ ਦੋਨੋਂ ਬੰਦੇ ਨੇ, ਇਹਨਾਂ ਦਾ ਨਾਂ, ਇੱਕ ਦਾ ਨਾਂ ਐਥਵਾ ਸ਼੍ਰੀਨਿਵਾਸ ਤੇ ਦੂਸਰੇ ਦਾ ਬੋਇਆ ਸੁਰੇਸ਼ ਹੈ ਜੀ। ਹੁਣ ਆਂਧਰਾ ਪ੍ਰਦੇਸ਼ ਇੰਨਾ ਵੱਡਾ ਐਮੂਨੀਸ਼ਨ, ਜਿਹਦੇ ਵਿੱਚ ਡਾਇਨਾਮਾਈਟ ਦੀਆਂ ਸਟਿਕਸ ਨੇ, ਡੈਟੋਨੇਟਰ ਨੇ, ਜੈਲੇਟਿਨ ਸਟਿਕਸ ਨੇ, ਫਿਊਜ਼ ਬੂਸਟਰ ਨੇ, ਫਿਊਜ਼ ਵਾਇਰ ਹੈ,
ਤੇ 1.5 ਟਨ ਐਮੋਨੀਅਮ ਨਾਈਟ੍ਰੇਟ ਹੈ, ਇਹ ਕਾਹਦੇ ਲਈ ਲਿਜਾਇਆ ਜਾ ਰਿਹਾ ਸੀ। ਸੋ ਜ਼ਾਹਰ ਹੈ ਕਿ ਇੱਕ ਪਾਸੇ ਜਦੋਂ ਇਹ ਧਮਕੀ ਦਿੱਤੀ ਜਾ ਰਹੀ ਹੈ ਕਿ ਜੇ ਅਸੀਂ ਦਾਦਰੀ ਬਣਾ ਦੇਾਂਗੇ ਹੈਦਰਾਬਾਦ ਨੂੰ, ਦੂਜੇ ਪਾਸੇ ਇਸ ਲੈਵਲ ਦੇ ਉੱਤੇ RSS ਦੇ ਜਿਹੜੇ ਨੇ ਉਹ ਢੋ ਰਹੇ ਨੇ ਐਮਨੀਸ਼ਨ। ਸੋ ਕੀ ਜ਼ਾਹਰ ਹੁੰਦਾ, ਕਿਉਂਕਿ ਹੁਣ ਇਸ ਗੱਲ ਦੇ ਸਬੂਤ ਨੇ ਕਿ ਕਿਵੇਂ ਜਿਹੜੀ ਸਮਝੌਤਾ ਐਕਸਪ੍ਰੈਸ ਪਾਕਿਸਤਾਨ ਜਾਂਦੀ ਹੈ ਉਹਦੇ 'ਚ ਜਿਹੜੇ ਬੰਬ ਰੱਖੇ ਗਏ ਹਰਿਆਣੇ ਦੇ ਨੇੜੇ, ਜਿਹਦੇ 'ਚ 160 ਦੇ ਕਰੀਬ ਪਾਕਿਸਤਾਨੀ ਮੂਲ ਦੇ ਸ਼ਹਿਰੀ ਮਾਰੇ ਗਏ, ਉਹ RSS ਦੀ ਜਿਹੜੀ ਮੇਨ ਜਿਹਦੇ 'ਚ ਕਰਨਲ ਪ੍ਰੋਤ, ਸਾਧਵੀ ਪ੍ਰਗਿਆ ਔਰ ਉਹਦੇ ਜਿਹੜਾ ਇਨਵੋਲਵਡ ਬੰਦਾ ਸਵਾਮੀ ਸੀਮਾਨੰਦ ਜਿਹਨੇ ਕਨਫੈਸ਼ਨਲ ਸਟੇਟਮੈਂਟ ਦਿੱਤੀ ਸੀ, ਉਹ ਬਾਹਰ ਆ ਚੁੱਕਾ ਜੇਲ੍ਹ ਤੋਂ ਆਲਰੇਡੀ। ਉਹਦੀ ਜਿਹੜੀ ਕਿ ਬਿਲਕੁਲ ਉਹਦੀ ਕਨਫੈਸ਼ਨ ਸੀ, ਉਹਦੇ ਬਾਵਜੂਦ ਉਸ ਨੂੰ ਜ਼ਮਾਨਤ ਦੇ ਦਿੱਤੀ ਹੈ। ਸਾਧਵੀ ਪ੍ਰਗਿਆ ਸਿਹਤ ਬਹਾਨੇ ਨਾਲ ਬਾਹਰ ਆ ਗਈ ਸੀ। ਕਰਨਲ ਪ੍ਰੋਤ ਦੀ ਕਦੇ ਖਬਰ ਹੀ ਨਹੀਂ ਆਈ ਮੀਡੀਆ 'ਚ ਕੀ ਹੈ। ਹੁਣ ਆਲਰੇਡੀ ਜਿੰਨੀਆਂ ਭਾਰਤ ਦੇ ਵਿੱਚ ਦਹਿਸ਼ਤਗਰਦੀ ਦੀਆਂ ਘਟਨਾਵਾਂ ਜਿਹੜੀਆਂ ਕਿ ਮੁਸਲਮਾਨ ਜਥੇਬੰਦੀਆਂ ਦੇ ਖਾਤੇ 'ਚ ਪਾਈਆਂ ਗਈਆਂ, ਜਾਂ ਕਦੇ ਪਾਕਿਸਤਾਨ ਦੀ ਜੀ ਇਹ ਲਸ਼ਕਰੇ ਤਾਇਬਾ ਨੇ ਕਰਤਾ ਜੀ, ਇਹ ਸਿੰਮੀ ਆਰਗੇਨਾਈਜੇਸ਼ਨ ਨੇ ਕਰ ਦਿੱਤਾ ਜੀ। ਹੁਣ ਇਹ ਸਾਹਮਣੇ ਹੈ ਕਿ ਉਹ ਮੱਕਾ ਹੈਦਰਾਬਾਦ ਮਸਜਿਦ ਦੇ ਵਿੱਚ ਧਮਾਕਾ ਹੋਏ, ਅਜਮੇਰ ਸ਼ਰੀਫ ਹੋਏ, ਮਾਲੇਗਾਂਵ ਮਹਾਰਾਸ਼ਟਰ 'ਚ ਹੋਏ, ਸਮਝੌਤਾ ਐਕਸਪ੍ਰੈਸ ਹੋਏ, ਇਹ ਸਾਰਾ RSS ਨੇ ਜਿਹੜੀ ਆਪਣੀ ਇੱਕ ਅਭਿਨਵ ਭਾਰਤੀ ਨਾਂ ਦੀ ਦਹਿਸ਼ਤਗਰਦ ਜਥੇਬੰਦੀ ਬਣਾਈ ਹੋਈ ਹੈ। ਔਰ ਕਰਨਲ ਪ੍ਰੋਤ ਸਰਵਿੰਗ ਜਿਹੜਾ ਕਰਨਲ ਇੰਡੀਅਨ ਆਰਮੀ ਦਾ, ਔਰ ਇਹ ਜੋ ਕੁਝ ਫੜਿਆ ਗਿਆ ਆਂਧਰਾ 'ਚ, ਇਹ ਵੀ ਜਿਹੜਾ ਆਉਣ ਵਾਲੇ ਦਿਨਾਂ 'ਚ ਇਹਨਾਂ ਨੇ ਪਤਾ ਨਹੀਂ ਕਿਸ ਲੈਵਲ ਤੇ ਜਿਹੜੀ ਆ ਉੱਥੇ ਦਹਿਸ਼ਤਗਰਦੀ ਕਰਨੀ ਸੀ ਆਂਧਰਾ ਪ੍ਰਦੇਸ਼, ਕਿਉਂਕਿ ਇਹਨਾਂ ਨੇ ਹੁਣ ਇਹ ਗਾਂ ਦੇ ਨਾਂ ਥੱਲੇ ਦੂਜਾ ਆਪਣਾ ਸਾਰਾ ਚਾਰ ਚਫੇਰੇ ਖਿਲਾਰਿਆ ਹੋਇਆ। ਮਨੀਪੁਰ ਦੇ ਵਿੱਚ ਇਸ ਕਿਸਮ ਦੀ ਘਟਨਾ ਹੋਈ, ਨਾਗਾਲੈਂਡ ਦੇ ਵਿੱਚ ਹੋਈ, ਹੁਣ ਅਸਾਮ ਦੇ ਵਿੱਚ ਇਲੈਕਸ਼ਨਾਂ ਹੋਣੀਆਂ ਨੇ ਅਗਲੇ ਸਾਲ, ਅਸਾਮ ਦੇ ਵਿੱਚ ਵੀ ਇਹ, ਕਿਉਂਕਿ ਉੱਥੇ ਵੀ ਮੁਸਲਮਾਨ ਸਾਈਜ਼ੇਬਲ ਮੁਸਲਿਮ ਪੋਪੂਲੇਸ਼ਨ ਹੈ 30-35%। ਸੋ ਇਹਨਾਂ ਦਾ ਯਤਨ ਇਹ ਹੈ ਕਿ ਇਹਨੂੰ ਗਾਂ ਦੇ ਇਸ਼ੂ ਨੂੰ ਖੜਾ ਕਰਕੇ ਹਰ ਥਾਂ ਤੇ ਪਹਿਲਾਂ ਖੁਦ ਹੀ ਅਫਵਾਹਾਂ ਫੈਲਾਓ। ਜਿਵੇਂ ਅਸੀਂ ਕੱਲ ਪਲਵਲ ਦੀ ਗੱਲ ਕੀਤੀ ਸੀ ਕਿ ਹਰਿਆਣੇ 'ਚ ਇੱਕ ਟਰੱਕ ਯੂਪੀ ਨੂੰ ਜਾ ਰਿਹਾ ਸੀ, ਔਰ ਉੱਥੇ ਹਰਿਆਣੇ ਦਾ ਮੇਵਾਤ ਜ਼ਿਲ੍ਹਾ ਹੈ ਜਿੱਥੇ ਮੁਸਲਮਾਨਾਂ ਦੀ ਵੱਡੀ ਗਿਣਤੀ ਹੈ, ਕਿਉਂਕਿ ਮੀਓ ਓਰੀਜਨ ਦੇ ਮੁਸਲਮਾਨ ਜਿਹੜੇ ਬੜੇ ਬਹਾਦਰ ਨੇ, ਬ੍ਰਿਟਿਸ਼ ਫੌਜ 'ਚ ਵੀ ਰਹੇ ਨੇ, ਹੁਣ ਵੀ ਆਰਮੀ 'ਚ ਨੇ, ਉਹ ਉਹਨਾਂ ਦਾ ਇਲਾਕਾ ਹੈ ਔਰ ਬੜਾ ਗਰੀਬੀ ਦਾ ਮਾਰਿਆ ਹੋਇਆ। ਸੋ ਉੱਥੋਂ ਟਰੱਕ ਜਾ ਰਿਹਾ ਸੀ, ਕੱਲ ਅਸੀਂ ਜ਼ਿਕਰ ਕੀਤਾ ਸੀ, ਔਰ ਮੱਝ ਦਾ ਉਹਦੇ 'ਚ ਬੀਫ ਜਿਹੜਾ ਨਹੀਂ ਸੀ, ਉਹ ਬਫਲੋ ਮੀਟ ਸੀ। ਲੇਕਿਨ ਉਹ ਜਿਹੜੇ BJP ਨਾਲ ਸੰਬੰਧਿਤ ਆ ਰਹੇ ਉਹਨਾਂ ਨੇ ਰੌਲਾ ਪਾ ਦਿੱਤਾ ਜੀ ਬੀਫ ਜਾ ਰਿਹਾ, ਯੂਪੀ ਨੂੰ ਟਰੱਕ ਜਾ ਰਿਹਾ, ਉਹ ਮਾਰ ਕੇ ਹੈਲਪਰ ਦਾ ਬੁਰਾ ਹਾਲ ਕਰਤਾ, ਪੁਲਿਸ ਦੇ ਖਿਲਾਫ ਰਾਈਟਿੰਗ ਕੀਤੀ। ਸੋ ਇਹ ਜਿਹੜਾ ਹੈ ਇਹ ਡੈਲੀਬਰੇਟਲੀ ਇਸ ਇਸ਼ੂ ਨੂੰ ਥਾਂ ਝੂਠਾ ਕਰਕੇ ਹੋਣ ਦੇ ਬਾਵਜੂਦ ਖੜਾ ਕਰ ਰਹੇ ਨੇ, ਕਿਉਂਕਿ ਇਹਦੇ ਨਾਲ ਇਹ ਸਮਝਦੇ ਨੇ ਕਿ ਅਸੀਂ ਹਿੰਦੂ ਵੋਟ ਕੰਸੋਲੀਡੇਟ ਕਰ ਰਹੇ ਹਾਂ, ਮੁਸਲਮਾਨਾਂ ਦੇ ਵਿੱਚ ਇੱਕ ਫੀਅਰ ਪੈਦਾ ਕਰ ਰਹੇ ਹਾਂ, ਔਰ ਉਸ ਫੀਅਰ ਦਾ ਅਸਰ ਹੈ। ਅਸੀਂ ਕੱਲ ਦੱਸਿਆ ਸੀ ਕਿ ਗੁਜਰਾਤ ਦੇ ਵਿੱਚ BJP ਨੇ ਕਿੰਨੇ 400 ਦੇ ਨੇੜੇ ਤੇੜੇ ਮੁਸਲਮਾਨ ਕੈਂਡੀਡੇਟ ਖੜੇ ਕੀਤੇ, ਭਾਵੇਂ ਉਹਨਾਂ 'ਚ ਸਿਰਫ 15 ਜਿੱਤੇ, ਪਰ ਜਿਹੜੇ ਜਿੱਤੇ ਨੇ ਉਹ ਵੀ ਮੰਦਿਰ 'ਚ ਪੂਜਾ ਕਰ ਰਹੇ ਆ ਸ਼ਿਵਲਿੰਗ ਦੀ ਜਾ ਕੇ। ਸੋ ਇਹ ਮੈਸੇਜ ਇਹੀ ਦੇ ਰਹੇ ਨੇ ਵੀ ਇੱਥੇ ਜੇ ਤੁਸੀਂ ਰਹਿਣੇ ਤੇ ਫਿਰ ਮੰਦਿਰਾਂ 'ਚ ਜਾ ਕੇ ਪੂਜਾ ਕਰੋ, ਟਲ ਖੜਕਾਓ, ਦੇਵੀ ਦੇਵਤਿਆਂ ਨੂੰ ਮੰਨੋ, ਗੰਗਾ 'ਚ ਜਾ ਕੇ ਨਹਾਓ, ਭਾਵੇਂ ਕਹੀ ਜਾਓ ਅਸੀਂ ਸਿੱਖ ਹਾਂ, ਅਸੀਂ ਮੁਸਲਮਾਨ ਹੈ, ਪਰ ਉਹ ਜਿਹੜਾ ਉਹਨਾਂ ਦਾ ਨਿਸ਼ਾਨਾ ਹੈ ਕਿ 2020 ਤੱਕ ਜਿਹੜਾ ਉਹਨੇ ਕਿਹਾ ਭਾਗਵਤ ਨੇ ਜੀ ਅਸੀਂ ਸਭ ਨੂੰ ਹਿੰਦੂ ਬਣਾ ਦੇਾਂਗੇ। ਸੋ ਇਹ ਇਸ ਲਾਈਨ ਦੇ ਉੱਤੇ ਕੰਮ ਚੱਲ ਰਿਹਾ। ਸੋ ਮੇਰਾ ਫੀਅਰ ਇਹ ਹੈ ਹੈਦਰਾਬਾਦ ਆਂਧਰਾ ਪ੍ਰਦੇਸ਼ ਦੇ ਹਵਾਲੇ ਨਾਲ ਕਿ ਜਿਹੜੀਆਂ ਸਟੇਟਾਂ ਅਛੂਤੀਆਂ ਨੇ ਜਿੱਥੇ ਕਿ ਹੁਣ ਤੱਕ ਕੋਈ ਇਸ ਕਿਸਮ ਦੀ ਵਾਇਲੈਂਸ ਨਹੀਂ ਹੋਈ, ਥੋੜੀ ਬਹੁਤ ਤਾਂ ਹੁੰਦੀ ਹੈ ਹਰ ਪਾਸੇ, ਸੋ ਇਹ ਵੱਡੇ ਪੈਮਾਨੇ ਤੇ ਇੰਨਾ ਅਸਲਾ ਜਿਹੜਾ ਇਹਨਾਂ ਦਾ ਦੀ ਪੋਜੈਸ਼ਨ 'ਚ ਹੋਣਾ, ਇਹ ਇਹਨਾਂ ਨੇ ਡਿਸਟ੍ਰੀਬਿਊਟ ਕਰਨ ਦੇ ਲਈ ਖੜਿਆ ਹੋਣਾ। ਲੇਕਿਨ ਕਿਉਂਕਿ ਈਵਨ ਇੰਡੀਅਨ ਮੀਡੀਆ ਨੇ ਜਿਹੜਾ ਕਿ ਹੁਣ ਲੱਗਾ ਹੋਇਆ ਹੈ, ਜਿਹੜੀ ਸੇਂਟ ਬਰਨੈਰਡੋ ਘਟਨਾ ਹੋਈ ਉਹਨੂੰ ਇੰਡੀਅਨ ਮੀਡੀਆ ਸਭ ਤੋਂ ਜ਼ਿਆਦਾ ਉਛਾਲ ਰਿਹਾ, ਜਿਵੇਂ ਉਹਨਾਂ ਨੂੰ ਕੋਈ ਚੀਜ਼ ਮਿਲ ਗਈ ਇਹ ਦੱਸਣ ਦੇ ਲਈ ਕਿ ਦੇਖੋ ਜੀ ਪਾਕਿਸਤਾਨੀ ਮੂਲ ਦੇ ਜਾਂ ਦੂਜੇ ਨੇ। ਆ ਜਿਹੜੇ ਵਿਦਨ ਤੁਹਾਡੇ ਹੋ ਰਿਹਾ ਇਸ ਵੇਲੇ ਸਭ ਤੋਂ ਵੱਡੀ ਦੁਨੀਆ ਦੀ ਦਹਿਸ਼ਤਗਰਦ ਆਰਗੇਨਾਈਜੇਸ਼ਨ ਜਿਨ੍ਹਾਂ ਕੋਲ ਸਭ ਤੋਂ ਜ਼ਿਆਦਾ ਨੰਬਰ ਹੈ ਉਹ RSS ਹੈ। ਔਰ ਇਸ ਗੱਲ ਨੂੰ ਅਮਰੀਕਨ ਏਜੰਸੀਆਂ ਵੀ ਇਗਨੋਰ ਕਰ ਰਹੀਆਂ। ਇਹਨਾਂ ਦਾ ਤਾਂ ਪ੍ਰੈਜ਼ੀਡੈਂਟ ਕਹਿ ਰਿਹਾ ਜੀ ਮੋਦੀ ਬਹੁਤ ਇਮਾਨਦਾਰ ਹੈ, ਬਹੁਤ ਫਾਰ ਸਾਈਟਡ ਹੈ, ਬਹੁਤ ਕਰ ਰਿਹਾ। ਸੋ ਸਾਨੂੰ ਅਸੀਂ ਜਿਵੇਂ ਉਹ ਬਾਬਾ ਫਰੀਦ ਨੇ ਕਿਹਾ ਕਿ ਫਰੀਦਾ ਸਭੋ ਆਪੋ ਆਪਣੀ ਮੈਂ ਆਪਣੀ, ਅਸੀਂ ਤਾਂ ਆਪਣੇ ਇੰਡੀਅਨ ਕੰਟੈਕਸਟ ਦੇ ਵਿੱਚ ਦੇਖਦੇ ਹਾਂ ਵੀ ਸਾਡੇ ਨਾਲ ਕੀ ਬਣਨ ਵਾਲਾ ਹੈ। ਇੱਥੇ ਤਾਂ ਜੋ ਹੋ ਹੀ ਰਿਹਾ ਅਸੀਂ ਸਫਰ ਕਰਾਂਗੇ ਹੀ। ਜਦੋਂ ਵੀ ਹੁਣ ਜੇ ਇਸਲਾਮੋਫੋਬੀਆ ਹੈ, ਸਿੱਖਾਂ ਦੀ ਮਿਸਟੇਕਨ ਆਈਡੈਂਟੀਟੀ ਨਾਲ ਹੁੰਦੀ ਹੈ, ਉਹ ਤਾਂ ਆਲਰੇਡੀ ਸਿੱਖ ਜਥੇਬੰਦੀਆਂ ਨੇ ਵਾਰਨਿੰਗ ਇਸ਼ੂ ਕੀਤੀ ਹੈ ਔਰ ਆਲਰੇਡੀ ਘਟਨਾਵਾਂ
ਦੀ ਜਿਹੜੀ ਹੈ ਸ਼ੁਰੂਆਤ ਵੀ ਹੋਈ ਹੈ, ਲੇਕਿਨ ਜਿਸ ਲੈਵਲ ਤੇ RSS ਦੀ ਦਹਿਸ਼ਤਗਰਦੀ ਦੀ ਪਲੈਨਿੰਗ ਉੱਥੇ ਚੱਲ ਰਹੀ ਹੈ, ਬਹੁਤ ਵੱਡਾ ਜਿਹੜਾ ਨਰਸੰਹਾਰ ਜਿਹੜਾ ਘੱਟ ਗਿਣਤੀਆਂ ਦਾ ਅਕਲੀਅਤਾਂ ਦਾ ਹੋਏਗਾ, ਇਹਦੇ ਬਾਰੇ ਕੋਈ ਕਿਸੇ ਨੂੰ ਸ਼ੱਕ ਸ਼ੁਬਾ ਨਹੀਂ ਹੋਣਾ ਚਾਹੀਦਾ। ਜੀ ਡਾਕਟਰ ਸਾਹਿਬ, ਬਿਲਕੁਲ। ਇਸ ਤਰ੍ਹਾਂ ਲੈਣਾ ਬ੍ਰੇਕ। ਵਿਊਅਰਸ, ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।